मैं पाकिस्तान आया आउंदियां ही ਈਵਨ ਉਹ ਲੜਕੀ ਸੀ ਉਹਦੇ ਹੱਥ 'ਚ ਬੱਚਾ ਸੀ ਜਿਹੜੀ ਆਫੀਸਰ ਸੀ। ਸਰਦਾਰ ਜੀ ਪਹਿਲਾਂ ਇੱਧਰ ਆਓ, ਮੈਨੂੰ ਪਾਸਪੋਰਟ ਦਿਓ, ਅਸੀਂ ਐਂਟਰ ਕਰਨੇ ਆ। ਸਾਨੂੰ ਬਾਰਡਰ ਦੇ ਜਿਹੜਾ ਨਾ ਇਹ ਸਾਡੇ ਬੜਾ ਪੋਇਜ਼ਨਿੰਗ ਅੰਗਰੇਜ਼ ਦੇ ਗਏ ਸਾਨੂੰ ਗੋਰੇ ਲੋਕ। ਇਹ ਬੜਾ ਵੱਡਾ ਸਾਡੇ ਵਿੱਚ ਜ਼ਹਿਰ ਫਿੱਟ ਕਰਕੇ ਸਾਨੂੰ ਐਕਸਚੇਂਜ ਕਰਨਾ ਚਾਹੀਦਾ ਆਪਣੇ ਆਪ ਨੂੰ, ਆਪਣੇ ਵਿਊ ਦੋਨੋਂ ਮੁਲਕਾਂ 'ਚ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ ਪੈਦਾ ਹੋ ਗਿਆ। ਜਿਹੜੇ ਅੰਗਰੇਜ਼ ਲੋਕ ਸੀ ਨਾ ਉਹ ਮੈਨੂੰ ਮੇਰਾ ਆਪਣੇ ਕਈ ਦੋਸਤ ਪੁੱਛਦੇ ਸੀ ਵੀ ਉੱਥੇ ਤੇ ਕਸ਼ਮੀਰ ਦੇ ਵਿੱਚ ਆ ਹੋ ਰਿਹਾ ਤੇ ਤੁਸੀਂ ਉੱਥੇ ਚੱਲੇ। ਕੋਈ ਫੀਅਰ ਡਰਿਆ ਹਾਂ ਆਪਾਂ ਡਰਾਂ ਦੇ ਪਿੱਛੇ ਜੋ ਆਪਣਾ 47 'ਚ ਹੋਇਆ ਉਹਦਾ ਪ੍ਰੋਬਲਮ ਆਈ ਆ, ਮਿਸਅੰਡਰਸਟੈਂਡਿੰਗ ਹੋਈ ਆ। ਮੇਰੇ ਖਿਆਲ ਐਜੂਕੇਸ਼ਨ ਬੜੀ ਜ਼ਰੂਰੀ ਆ ਦੋਨਾਂ ਦਾ। ਕਹੋ ਵੀ ਅਸੀਂ ਜਿਹੜੇ ਟੋਲ ਪਲਾਜ਼ਾ ਤੇ ਵੀ ਖੜੇ ਆ ਨਾ, ਸਾਨੂੰ ਟੋਲ ਪਲਾਜ਼ਾ ਵਾਲਿਆਂ ਨੇ ਵੀ ਵੱਖਰੀ ਜਗ੍ਹਾ ਦੇਖਤੀ ਵੀ ਤੁਸੀਂ ਇਹਦੀ ਲੰਘੋ। ਫੰਕਸ਼ਨ ਹੈ ਅੱਜ ਯੂਨੀਵਰਸਿਟੀ 'ਚ ਲਾਹੌਰ 'ਚ। ਅੱਛਾ ਉੱਥੇ ਗਏ, ਉੱਥੇ ਜਿੰਨੇ ਵੀ ਸਟੂਡੈਂਟ ਸੀ ਸਾਰੇ ਮੇਰੇ ਦਾਲੇ ਹੋ ਗਏ, ਸਰਦਾਰ ਜੀ ਭੰਗੜਾ ਪਾਉਣਾ। ਹਾਂ ਜੀ ਭੰਗੜਾ, ਔਰ ਪਾਇਆ ਵੀ, ਔਰ ਮੈਂ ਮੇਰੀ ਮੈਸੇਜ ਵੀ ਪਾਇਆ। ਇੰਨੀ ਮਨ ਖੁਸ਼ ਹੋਇਆ ਨਾ, ਰਿਹਾ ਹੀ ਨਹੀਂ ਗਿਆ ਇੰਨਾ। ਮੈਂ ਰਿਕੁਐਸਟ ਕਰਦਾ ਆਪਣੀ ਗੌਰਮੈਂਟ ਨੂੰ, ਹਿੰਦੁਸਤਾਨ ਗੌਰਮੈਂਟ ਨੂੰ ਵੀ ਆਇਡੈਂਟੀਫਾਈ ਹੋ ਜਾਵੇ ਲੋਕ ਜਿਹੜੇ ਗਰੀਬ ਆ, ਜਿਹੜੇ ਲੋਕ ਈਵਨ $20 ਵੀ ਨਹੀਂ ਖਰਚ ਸਕਦੇ। ਲੋਕਾਂ ਨੂੰ ਦਰਸ਼ਨ ਕਰਾਉਣ ਦਾ ਕੋਈ ਸੋਰਸ ਬਣ ਜਾਵੇ। ਕਰਤਾਰਪੁਰ ਸਾਹਿਬ ਤੋਂ ਨਿਕਲਿਆ 5 ਮੀਲ ਦੀ ਲੰਬੀ ਲਾਈਨ ਸੀ ਦਰਸ਼ਨ ਕਰਨ ਦੀ। ਉਹਦੇ ਵਿੱਚ ਸਾਰੇ ਹੀ ਕੋਈ ਸਿੰਧੀ ਸੀ, ਕੋਈ ਆਪਣੇ ਤੁਹਾਡੇ ਮੁਸਲਮਾਨ ਭਾਈਚਾਰੇ ਦੇ ਪਾਕਿਸਤਾਨੀ ਸੀ। ਤੇ ਮੇਰਾ ਖਿਆਲ ਆ ਉਹ ਸਾਡੇ ਨਾਲੋਂ ਉਹਨਾਂ 'ਚ ਉਤਸ਼ਾਹ ਜ਼ਿਆਦਾ ਸੀ ਕਿਉਂਕਿ ਉਹਨਾਂ ਦਾ ਤੁਹਾਡਾ ਮੁਲਕ ਹੈ ਤੇ ਰਿਸਟ੍ਰਿਕਸ਼ਨ ਥੋੜ੍ਹੀਆਂ ਘੱਟ ਆ। ਸਾਡੇ ਵੀ ਉੱਧਰ ਕਰ ਰਹੇ, ਸਾਡੇ ਕਰ ਰਹੇ, ਸਾਡੀ ਗੌਰਮੈਂਟ ਜਿਹੜੀ ਹੈ ਨਾ ਉਹਨੇ ਬਹੁਤ ਵੱਡਾ ਉਪਰਾਲਾ ਕਰ ਦਿੱਤਾ ਸਾਡੇ ਵਾਸਤੇ। अस्सलाम वालेकुम, सत श्री अकाल। तुसी वेख रहे हो पंजाबी लहर यूट्यूब चैनल। मैं तुहाडे नाल नासिर ढिल्लों। वक्तन फक्तन टाइमली जिहड़े लोग पाकिस्तान दा विजिट करते हैं, पाकिस्तान आउंदे ने, उन्हां नाल गलबात साझी करते रहीदा कि पाकिस्तान आ के उन्हां नूं किस तरह दा लगा, पाकिस्तानियां दा बिहेव किवें दा, या इन फ्यूचर आपां इन्हां तालुकात नूं, इन्हां जिहड़े अक्रॉस द बार्डर लोगां नूं इंटरैक्ट कराउण दे विच की किरदार अदा कर सकदे हैं। जिहड़े लोग पाकिस्तान आउंदे ने उन्हां नाल किस तरह दा सलूक हुंदा ते ओह जाके किवें की दसदे ने, सारी गलबात जिहड़ी आ तुहाडे तक रखी दी है पंजाबी लहर चैनल दे राहीं। ते साडे नाल खुशकिस्मती साडी कि साडे नाल मौजूद ने संतोख सिंह ढिल्लों साहब, जिहड़े पिछों झपालीए ने ते मेरे पिंडू भी ने। वैलकम जनाब पाकिस्तान तुहानूं। थैंक यू जी। सत श्री अकाल। सत श्री अकाल जी। सही ਅਸੀਂ ਇੱਥੇ ਇਸ ਵਕਤ ਫੈਸਲਾਬਾਦ ਖੜੇ ਆ। कित्थे खलोते जी? ਤੇ ਇਹ ਮੇਰਾ ਅਜੀਜ਼ ਐਕਚੁਅਲੀ ਤੇ ਭਤੀਜਾ ਲੱਗਦਾ ਸਾਡਾ, ਇਹ ਨਾਸਿਰ ਢਿੱਲੋਂ, ਉਹਦੇ ਘਰ ਆ ਇਸ ਵੇਲੇ। ਅਸੀਂ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਆਪਾਂ ਪੰਜਵਾੜੀ ਖਲੋਤੇ ਆ, ਸਮਝੋ ਪੰਜਵਾੜੀ ਦੀ। ਅਸੀਂ ਝਬਾਲ ਦੇ ਵਿੱਚ ਖੜੇ ਆ, ਪੰਜਵਾੜੀ 'ਚ ਖੜੇ ਆ, ਜਾਂ ਠੱਠੀ ਘਰ ਨਾਲ ਖੜੇ ਆ। ਤੇ ਇਹ ਆ ਵੀ ਇਹ ਬੜੇ ਲੰਬਾ ਪ੍ਰਤਿਗਿਆ ਸੀ। ਪਿਛਲੇ ਜਿਉਂ ਜਨਮੇ ਸਾਂ ਤੇ ਸਾਡੇ ਗੁਰੂ ਕਹਿੰਦੇ ਸੀ ਵੀ ਵਿਛੜੇ ਗੁਰਧਾਮਾਂ ਨੂੰ ਬੁਲਾਈ। ਤੇ ਇਹ ਇਹਨਾਂ ਦੀ ਢਿੱਲੋਂ ਸਾਹਿਬ ਦੀ, ਸਿੱਧੂ ਸਾਹਿਬ ਦੀ, ਰਮਾਨ ਖਾਨ ਦੀ, ਇਹਨਾਂ ਦੇ ਆਪਣੇ ਹੈੱਡ ਚੀਫ ਮਿਨਿਸਟਰ ਦੀ ਬੜੀ ਮਿਹਰਬਾਨੀ ਆ। ਤੇ ਬੜਾ ਹੀ ਉਹਦਾ ਸ਼ੁਕਰੀਆ ਕਰਦੇ ਹਾਂ ਜਿਹਨੇ ਸਾਨੂੰ ਇਹ ਮੌਕਾ ਦੇ ਦਿੱਤਾ ਤੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਨ ਦਿੱਤਾ। ਅੱਛਾ, ਪਹਿਲਾਂ ਤਾਂ ਢਿੱਲੋਂ ਸਾਹਿਬ ਦੱਸੋ ਵੀ ਜਦੋਂ ਪਲੈਨਿੰਗ ਚੱਲਦੀ ਸੀ ਆਪਣੀ ਵੀ ਪਾਕਿਸਤਾਨ ਜਾਣਾ, ਹਾਂਜੀ, ਕੋਈ ਦੋਸਤਾਂ ਵੱਲੋਂ ਜਿਹੜੇ ਜਾਂ ਫੈਮਿਲੀ ਵੱਲੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ? ਦੇਖੋ ਜੀ, ਪਹਿਲੀ ਵਾਰ ਸਾਡਾ ਇਹ ਪਹਿਲਾ ਵਿਜ਼ਿਟ ਆ। ਮਨ ਦੇ ਵਿੱਚ ਬੜਾ ਡਰ ਹੁੰਦਾ, ਕੁਛ ਜਿੱਦਾਂ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਕਿਉਂਕਿ ਦੇਖੀਦਾ ਨਹੀਂ। ਮੁਲਕ ਦੇ ਆਪੋ ਆਪਣੇ ਹਰ ਇੱਕ ਦੇ ਕਾਨੂੰਨ ਹੁੰਦੇ ਆ। ਤੇ ਇੱਕ ਤਾਂ ਮੈਨੂੰ ਇਸ਼ੂ ਇਹ ਆ ਵੀ ਉੱਥੇ ਪੁਲਿਸ ਤੁਹਾਨੂੰ ਸਕਾਊਟ ਕਰਦੀ ਆ। ਉਹ ਸਿਰਫ ਤੁਹਾਨੂੰ ਨਹੀਂ ਕਰਦੀ, ਉਹ ਇਹਨਾਂ ਕੰਟਰੀ ਦਾ ਮੈਂਡੇਟਰੀ ਰੂਲ ਆ। ਉਹ ਕੋਈ ਵੀ ਫੋਰਨਰ ਆ, ਉਹ ਕੋਈ ਯੂਰਪ ਤੋਂ ਆਇਆ ਜਾਂ ਕੋਈ ਆਸਟ੍ਰੇਲੀਆ ਜਾਂ ਅਮਰੀਕਾ ਕੈਨੇਡਾ ਤੋਂ ਆਇਆ, ਉਹਨਾਂ ਨੂੰ ਉਹ ਪ੍ਰੋਟੈਕਸ਼ਨ ਦਿੰਦੇ ਆ। ਉਹ ਆਪਣੀ ਵੱਲੋਂ ਦਿੰਦੇ ਆ। ਅੱਗੇ ਤੁਸੀਂ ਕਹਿ ਵੀ ਸਕਦੇ ਆ ਵੀ ਕੋਈ ਗੱਲ ਨਹੀਂ, ਸਾਨੂੰ ਅਸੀਂ ਆਪਣੇ ਪਰਿਵਾਰਾਂ 'ਚ ਚੱਲੇ ਆ, ਤੇ ਉਹ ਕੁਛ ਪ੍ਰੋਟੈਕਸ਼ਨ ਨਹੀਂ ਲੈ ਸਕਦੇ ਤੁਸੀਂ। ਐਡੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਨਾਮ ਹੀ ਲੈਣੀ ਹੋਵੇ ਤੇ ਉਹਦੇ ਵਿੱਚ ਨੈਸੈਸਰੀ ਨਹੀਂ ਹੈ। ਨਹੀਂ ਨੈਸੈਸਰੀ ਕਹਿ ਸਕਦੇ, ਹਾਂ ਅਨਨੈਸੈਸਰੀ ਆਪਾਂ ਕਹਿ ਸਕਦੇ ਹਾਂ। ਜਿਵੇਂ ਮੈਂ ਪੁੱਛਿਆ ਸੀ ਵੀ ਆਪਣੇ ਜਿਹੜੇ ਦੋਸਤ ਅਹਿਬਾਬ, ਆਪਣਾ ਅਹਿਬਾਬ ਜਿਹੜੇ ਤੁਹਾਡੀ ਫੈਮਿਲੀ ਜਾਂ ਦੋਸਤ, ਉਹਨਾਂ ਵੱਲੋਂ ਤਾਂ ਨਹੀਂ ਸੀ ਯਾਰ ਵੀ ਨਾ ਜਾਓ ਉੱਥੇ ਹਾਲਾਤ? ਨਹੀਂ, ਇੱਦਾਂ ਦੀ ਕੋਈ ਨਹੀਂ ਸੀ। ਇਹ ਚੀਜ਼ ਸੀ ਜਦੋਂ ਦਾ ਤੁਹਾਡਾ ਕਰਤਾਰਪੁਰ ਕੋਰੀਡੋਰ ਖੁੱਲ੍ਹਾ ਨਾ,
ਤੇ ਇੱਕ ਕਿਸਮ ਦਾ ਪੋਜ਼ਿਟਿਵ ਵਿਊ ਦੋਨਾਂ ਮੁਲਕਾਂ ਦੇ ਵਿੱਚ ਪੈਦਾ ਹੋਇਆ। ਇਕੱਲੇ ਦੋਨਾਂ ਮੁਲਕਾਂ 'ਚ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ ਪੈਦਾ ਹੋ ਗਿਆ। ਕਈ ਵਾਰ ਉੱਥੇ ਉਹ ਜਿਹੜੇ ਅੰਗਰੇਜ਼ ਲੋਕ ਸੀ ਨਾ, ਉਹ ਮੇਰਾ ਆਪਣੇ ਕਈ ਦੋਸਤ ਪੁੱਛਦੇ ਸੀ ਵੀ ਉੱਥੇ ਤੇ ਕਸ਼ਮੀਰ ਦੇ ਵਿੱਚ ਆ ਹੋ ਰਿਹਾ ਤੇ ਤੁਸੀਂ ਉੱਥੇ ਚੱਲੇ ਜੇ। ਤਾਂ ਮੈਂ ਉਹ ਹੱਸਦਾ ਸੀ, ਮੈਂ ਕਿਹਾ ਅਸੀਂ ਇੱਕੋ ਹੀ ਪਰਿਵਾਰ ਆ ਦੋਨੋਂ ਬੰਨੇ, ਅਸੀਂ ਸਵੇਰੇ ਲੜ ਕੇ ਤੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਹਾਂ। ਅਸੀਂ ਇਹ ਪਰਿਵਾਰ, ਕੋਈ ਗੱਲ ਨਹੀਂ ਹੈਗੀ ਤੇ ਸਾਡੇ ਵਿੱਚ ਕੋਈ ਦਿਲਾਂ ਦੇ ਵਿੱਚ ਐਡੀ ਗੱਲ ਨਹੀਂ ਹੈਗੀ। ਤੇ ਲੋਕਾਂ ਦਾ ਸਾਰੇ ਵਰਲਡ ਦੇ ਵਿੱਚ ਪੋਜ਼ਿਟਿਵ ਵਿਊ ਇੰਨਾ ਵਧਿਆ ਵੀ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਜਦੋਂ ਕੋਈ ਨਵਾਂ ਕੰਮ ਚੱਲਦਾ, ਜਿਸ ਤਰ੍ਹਾਂ ਕਿ ਹਿੰਦੁਸਤਾਨ ਗੌਰਮੈਂਟ ਵੱਲੋਂ, ਪਾਕਿਸਤਾਨ ਗੌਰਮੈਂਟ ਵੱਲੋਂ ਜਿਹੜੀਆਂ ਹੌਲੀ ਹੌਲੀ ਅੜਚਨਾ ਲੋਕਾਂ ਦੀ ਮੰਗ ਆ, ਉਹ ਹੌਲੀ ਹੌਲੀ ਪੂਰੀ ਕੀਤੀ ਜਾ ਰਹੀ ਆ। ਉਹ ਜਿਹੜੀ ਮੰਗ ਆ, ਕੋਈ ਚੀਜ਼ਾਂ ਜਿਹੜੀਆਂ ਹੁਣ ਸ਼ੁਰੂਆਤ ਕਰੀਏ ਉਹਦੇ ਵਿੱਚ ਕਈ ਤਰੁੱਟੀਆਂ ਰਹਿੰਦੀਆਂ ਵਾ, ਡੇ ਬਾਏ ਡੇ ਮੀਟਿੰਗਾਂ ਕਰਕੇ ਵੀ ਲੋਕਾਂ ਨੂੰ ਇਹ ਕੰਪਲੇਨ ਆਉਂਦੀ ਆ, ਦੂਜੀ ਕੰਪਲੇਨ ਆਉਂਦੀ ਆ, ਉਹ ਫਿਰ ਉਹਨਾਂ ਕੰਪਲੇਨਾਂ ਨੂੰ ਦੋਨੋਂ ਹੀ ਮੁਲਕ ਦੂਰ ਕਰਨ ਡਏ ਆ। ਔਰ ਦੋਨੋਂ ਹੀ ਮੁਲਕ ਦੇ ਵਿੱਚ ਮੈਂ ਅੱਜ ਕਿੱਦਾਂ ਕਹਾਂ ਵੀ ਸਾਡੇ ਵੱਲੋਂ ਉੱਧਰੋਂ ਚੜ੍ਹਦੇ ਪੰਜਾਬ ਵੱਲੋਂ ਬੜਾ ਉਤਸ਼ਾਹ ਵਾ ਇੱਧਰ ਆਉਣ ਨੂੰ। ਮੈਂ ਪਾਕਿਸਤਾਨ ਦੀ ਅੱਜ ਜਦੋਂ ਮੈਂ ਉੱਥੋਂ ਨਿਕਲਿਆ ਕਰਤਾਰਪੁਰ ਸਾਹਿਬ ਤੋਂ, ਮੈਂ ਨਾਰੋਵਾਲ ਸੀ, ਮੇਰੀ ਮਾਤਾ ਦਾ, ਮੇਰੀ ਸੱਸ ਦਾ ਪਿੰਡ ਸੀ, ਉਹਨੂੰ ਮੈਂ ਲੈ ਕੇ ਆਇਆ ਸੀ, ਉਹਦਾ ਪਿੰਡ ਦਿਖਾਉਣ। ਮੈਂ ਤੁਹਾਨੂੰ ਪੁੱਛਦਾ ਵੀ ਉਹਨਾਂ ਦੀ ਖਾਹਿਸ਼ ਪੂਰੀ ਕਰਨ ਲੈ ਜਾਣਾ, ਉਹਨਾਂ ਦਾ ਪਿੰਡ ਦੀ ਕਿੰਨੀ ਸੀ ਉਮਰ ਜਦੋਂ ਇੱਥੋਂ ਗਏ ਤੁਹਾਡੇ ਮਾਤਾ ਹੋਣੀ? ਉਹਨਾਂ ਦੀ 10-12 ਸਾਲ ਉਮਰ ਦੱਸਦੇ ਆ ਉਹ ਜਦੋਂ ਇੱਥੋਂ ਗਏ ਸੀ। ਕਿਹੜਾ ਪਿੰਡ ਸੀ ਇਹ? ਪਿੰਡ ਹੈਗਾ ਮਜਾਦ, ਇਹ ਨਾਰੋਵਾਲ ਦੇ ਲਾਗੇ ਪਿੰਡ ਹੈਗਾ। ਅਸੀਂ ਕਰਤਾਰਪੁਰ ਸਾਹਿਬ ਤੋਂ ਜਦੋਂ ਦਰਸ਼ਨ ਕਰਕੇ ਬਾਹਰ ਨਿਕਲੇ ਆ, ਮਜਾਦ ਆਏ ਆ, ਤੇ ਉਹ ਸਾਰਾ ਹੀ ਪਿੰਡ ਸਾਡੇ ਕੋਲ ਇਕੱਠਾ ਹੋ ਗਿਆ। ਔਰ ਮੇਰਾ ਨਹੀਂ ਖਿਆਲ ਵੀ ਸਾਨੂੰ 2 ਘੰਟੇ ਤੇ ਪਿਕਚਰਾਂ ਲੈਣ ਤੇ ਲੱਗ ਗਿਆ। ਬੱਚਾ ਕਵੇ ਮੇਰੇ ਨਾਲ ਸਰਦਾਰ ਜੀ ਪਿਕਚਰ ਲਓ, ਮੇਰੇ ਨਾਲ ਪਿਕਚਰ ਲਓ, ਬੱਚਾ ਇੰਨਾ ਪਿਆਰ ਮੁਹੱਬਤ ਮਿਲੀ ਆ ਨਾ, ਜਿਹੜੀ ਆਪਣੇ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਇੰਨੀ ਮੁਹੱਬਤ ਆ ਬਹੁਤ ਜ਼ਿਆਦਾ। ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ, ਸਾਡੇ ਜਹਿਨ 'ਚ ਕਿਹੋ ਜਿਹੀ ਚੀਜ਼ ਆ ਪ੍ਰਾਹੁਣਾਚਾਰੀ, ਉਹ ਬਹੁਤ ਵੱਡੀ ਗੱਲ ਆ। ਉਹ ਜਿੱਥੇ ਵੀ ਜਾਂਦੇ ਆ, ਮੈਂ ਪੁਲਿਸ ਦੀ ਪ੍ਰੋਟੈਕਸ਼ਨ ਉਹਨਾਂ ਨਨਕਾਣਾ ਸਾਹਿਬ ਤੋਂ, ਉਹ ਮੈਨੂੰ ਕਹਿੰਦੇ ਵੀ ਤੁਹਾਨੂੰ ਸਰਦਾਰ ਸਾਹਿਬ, ਤੁਹਾਨੂੰ ਅਸੀਂ ਜ਼ਿਲ੍ਹਾ ਬਾਏ ਜ਼ਿਲ੍ਹਾ ਪੁਲਿਸ ਦੀ ਪ੍ਰੋਵਾਈਡ ਕਰਾਂਗੇ। ਉਹ 4-5 ਵਾਰ ਉਹਨਾਂ ਨੇ ਦਿੱਤੀ, ਤੇ ਉਹ ਜਿੰਨਾ ਵੀ ਪੁਲਿਸ ਦੀ ਟੁਕੜੀ ਆਈ, ਉਹਨਾਂ ਨੇ ਕਿਹਾ ਯਾਰ ਸਰਦਾਰ ਸਾਹਿਬ ਪਹਿਲਾਂ ਪਿਕਚਰ ਲਵਾਓ, ਸਾਡੇ ਨਾਲ ਫੋਟੋ ਲਵਾਓ। ਔਰ ਇਹ ਨਹੀਂ ਬੰਦੇ ਨਹੀਂ, ਲੜਕੀਆਂ ਵੀ ਪੁਲਿਸ ਆਫੀਸਰ ਲੜਕੀਆਂ ਵੀ ਆਉਂਦੀਆਂ ਵੀ ਨਹੀਂ ਸਰਦਾਰ ਸਾਹਿਬ ਫੋਟੋ ਲਵਾਉਣੀ ਆ। ਔਰ ਜਦੋਂ ਅਸੀਂ ਸੱਚਾ ਸੌਦਾ ਦੇ ਦਰਸ਼ਨ ਕੀਤੇ, ਉਦੋਂ ਬਾਅਦ ਨਿਕਲੇ ਤੇ ਅਸੀਂ ਇੱਥੇ ਅੱਗੇ ਆ ਗਏ, ਆਪਣਾ ਟਾਊਨ ਦਾ ਮੈਨੂੰ ਪਤਾ ਨਹੀਂ ਲੱਗਿਆ, ਜੇਲਮ ਤੋਂ ਪਹਿਲਾਂ। ਉਹ ਅਸੀਂ ਉਹਨਾਂ ਨੂੰ ਕਿਹਾ ਪੁਲਿਸ ਵਾਲਿਆਂ ਨੂੰ, ਯਾਰ ਤੁਸੀਂ ਕਿਉਂ ਆਪਣਾ ਪੈਟਰੋਲ ਫੂਕਣ ਡਿਆ ਸਾਡੇ ਦੇ ਨਾਲ, ਕਿ ਅਸੀਂ ਕਿਹੜੇ ਕੋਈ VIP ਆ ਜਾਂ ਵੱਡੇ, ਅਸੀਂ ਤੇ ਦਰਸ਼ਨ ਕਰ ਆਏ ਆ। ਤੇ ਉਹ ਕਹਿੰਦੇ ਸਰਦਾਰ ਜੀ ਨਹੀਂ, ਇਹ ਤੁਸੀਂ ਇਕੱਲੇ ਨਹੀਂ, ਇਹ ਸਾਰੇ ਹੀ ਦੁਨੀਆ ਦੇ ਜਿੰਨੇ ਵੀ, ਜੇ ਅੰਗਰੇਜ਼ ਆ ਜਾਣ, ਦੂਜੇ ਆ ਜਾਣ, ਤੇ ਸਾਡੇ ਮੁਲਕ ਦੀ ਇੱਕ ਰਿਕੁਆਇਰਮੈਂਟ ਆ ਵੀ ਜਿਹੜਾ ਵੀ ਕੋਈ ਗੈਸਟ ਸਾਡਾ ਮਹਿਮਾਨ ਆਵੇ ਉਹਨੂੰ ਅਸੀਂ ਦੇਣੀ ਆ। ਤੇ ਬੜੀ ਵੱਡੀ ਰਿਕੁਐਸਟ ਨਾਲ ਉਹਨਾਂ ਨੇ ਨਾ, ਉਹ ਕਹਿੰਦੇ ਨਹੀਂ ਫਿਰ ਸਰਦਾਰ ਜੀ ਜਾਓ ਤੁਸੀਂ। ਅਸੀਂ ਪੰਜਾ ਸਾਹਿਬ ਗਏ ਆ, ਤੇ ਉੱਥੇ ਵੀ ਲੋਕਾਂ ਨੇ, ਤੁਸੀਂ ਇੱਥੋਂ ਤੱਕ ਕਹੋ ਵੀ ਅਸੀਂ ਜਿਹੜੇ ਟੋਲ ਪਲਾਜ਼ਾ ਤੇ ਵੀ ਖੜੇ ਆ ਨਾ, ਸਾਨੂੰ ਟੋਲ ਪਲਾਜ਼ਾ ਵਾਲਿਆਂ ਨੇ ਵੀ ਵੱਖਰੀ ਜਗ੍ਹਾ ਦੇਖਤੀ ਵੀ ਤੁਸੀਂ ਇਹਦੀ ਲੰਘੋ। ਤੇ ਦੇਖੋ ਇਹ ਤੋਂ ਵੱਧ ਅਸੀਂ ਇਹਨਾਂ ਦਾ ਅਪਰੀਸ਼ੀਏਟ ਕੀ ਕਰ ਸਕਦੇ ਹਾਂ। ਤੇ ਇਹ ਤਾਂ ਬੜੀ ਵੱਡੀ ਗੱਲ ਆ ਸਾਡੇ ਵਾਸਤੇ, ਬਹੁਤ ਆ। ਅੱਛਾ, ਮਾਤਾ ਜੀ ਉਹਨਾਂ ਨੂੰ ਆਪਣਾ ਪਿੰਡ ਵਿਖਾਤਾ, ਉਹਨਾਂ ਦਾ ਜੰਮਣ ਪਾਉਣ ਥਾਂ ਵਿਖਾਤਾ। ਇਸ ਤਰ੍ਹਾਂ ਦੇ ਕਿੰਨੇ ਹੋਰ ਬਜ਼ੁਰਗ ਨੇ, ਮਾਤਾਵਾਂ ਨੇ, ਸਾਡੇ ਬਾਬੇ ਨੇ ਜਿਹੜੇ ਵੇਖਣਾ ਚਾਹੁੰਦੇ ਉਹਨਾਂ ਪਿੰਡਾਂ ਨੂੰ। ਤੇ ਕਿਵੇਂ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਇਹ ਬਿਹਤਰੀ ਆਉਣੀ ਚਾਹੀਦੀ ਤਾਂ ਕਿ ਲੋਕ ਇੱਕ ਦੂਜੇ ਪਾਸੇ ਆ ਜਾ ਸਕਣ? ਦੇਖੋ ਜੀ, ਮੈਂ ਤਾਂ ਇਹ ਗੱਲ ਕਹੂੰਗਾ, ਜੇ ਦੂਰ ਹੋਈਏ, ਜੇ ਇੱਕ ਨੂੰ ਕੰਧ ਤੋਂ ਪਾਰ ਦੇਖੀਏ ਕਿਸੇ ਨੂੰ, ਤੇ ਉਹ ਐਂ ਲੱਗਦਾ ਪਤਾ ਨਹੀਂ ਉੱਧਰ ਕੀ ਆ ਤੇ ਇੱਧਰ ਕੀ ਆ। ਦੋਨੋਂ ਤਰ੍ਹਾਂ ਦੇ ਮਨ ਦੇ ਵਿੱਚ ਨਾ ਇੱਕ ਕਸ਼ਿਸ਼ ਜਿਹੀ ਹੁੰਦੀ ਆ ਵੀ ਪਤਾ ਨਹੀਂ ਕੀ ਆ। ਜੇ ਅਸੀਂ ਆਪਣਾ ਮਿਲਵਰਤਨ ਕਰੀਏ, ਦੇਖੋ ਤੁਸੀਂ ਵੀ ਸਾਰੇ ਹੀ ਉਹ ਹੀ, ਤੁਹਾਡੇ ਲਾਸਟ ਨੇਮ ਸਾਡੇ ਵਾਲੇ ਤੂੰ ਹੀ ਆ। ਹੁਣ ਉਹ ਘਰੋਂ ਅੱਧਾ ਪਰਿਵਾਰ ਸਾਡਾ ਇੱਧਰ ਰਹਿ ਗਿਆ, ਉਹ ਅੱਧਾ ਪਰਿਵਾਰ ਉੱਧਰ ਆ। ਹੁਣ ਤੁਸੀਂ ਇੱਥੇ ਆਂਦੇ, ਅਸੀਂ ਉਹ ਹੀ ਢਿੱਲੋਂ, ਤੁਸੀਂ ਢਿੱਲੋਂ ਇਹੀ। ਤੇ ਇੱਦਾਂ ਹੀ ਸਾਰੇ ਆਪਣੇ ਹੋਰ ਕਮਿਊਨਿਟੀਆਂ ਦੇ ਵਿੱਚ ਵੀ ਸਾਰਿਆਂ ਦੇ ਲੋਕ ਇੱਦਾਂ। ਸਾਨੂੰ ਇਹ ਚਾਹੀਦਾ ਵਾ, ਸਾਨੂੰ ਬਾਰਡਰ ਦੇ ਜਿਹੜਾ ਨਾ, ਇਹ ਸਾਡੇ ਬੜਾ ਪੋਇਜ਼ਨਿੰਗ ਅੰਗਰੇਜ਼ ਦੇ ਗਏ ਸਾਨੂੰ, ਗੋਰੇ ਲੋਕ। ਇਹ ਬੜਾ ਵੱਡਾ ਸਾਡੇ ਵਿੱਚ ਜ਼ਹਿਰ ਫਿੱਟ ਕਰਕੇ ਸਾਨੂੰ ਐਕਸਚੇਂਜ ਕਰਨਾ ਚਾਹੀਦਾ ਆਪਣੇ ਆਪ ਨੂੰ, ਆਪਣੇ ਵਿਊ ਆਉਣਾ ਜਾਣਾ ਚਾਹੀਦਾ। ਉਹ ਤੇ ਉਹਦੇ ਵਿੱਚ ਸਾਨੂੰ ਇਹ ਹੋਊਗਾ ਇੱਕ ਦੂਜੇ ਪ੍ਰਤੀ ਜਾਣਾਂਗੇ ਅਸੀਂ। ਫਿਰ ਦੋਨਾਂ ਲੈਂਗੁਏਜਾਂ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਇਹ ਵੀ ਸਾਡੀ ਪੰਜਾਬੀ, ਉਹ ਵੀ ਸਾਡੀ ਪੰਜਾਬੀ ਹੈ, ਗੁਰਮੁਖੀ ਵੀ ਸਾਡੀ ਪੰਜਾਬੀ, ਇਹ ਵੀ ਸਾਡੀ ਪੰਜਾਬੀ ਆ। ਜਦੋਂ ਬੱਚੇ ਇੱਕ ਦੂਜੇ ਦੇ ਅੰਡਰਸਟੈਂਡ ਕਰਨਗੇ, ਉਹਨਾਂ ਨੂੰ ਪਤਾ ਹੋਊਗਾ ਵੀ ਅਸੀਂ ਤਾਂ ਇੱਕੋ ਹੀ ਹਾਂ, ਸਾਡੇ 'ਚ ਫਰਕ ਕੋਈ ਨਹੀਂ, ਉਦੋਂ ਪਿਆਰ ਵੱਧਦਾ। ਉਸ ਪਿਆਰ ਦੇ ਮੁਤਾਬਕ ਤੁਸੀਂ ਆਪਣਾ ਲੈਣ ਪ੍ਰਦਾਨ ਕਰੋਗੇ। ਦੇਖੋ ਇੱਕ ਚੀਜ਼ ਅਸੀਂ ਸੱਤਾਂ ਸਮੁੰਦਰਾਂ ਪਾਰ ਮੰਗਾਉਣੀ ਆ ਆਪਣੇ ਲੋਕਾਂ ਦੇ ਯੂਜ਼ ਕਰਨ ਵਾਸਤੇ, ਜਾਂ ਕਿੱਧਰੋਂ ਮੰਗਾਉਣੀ ਆ, ਅਸੀਂ ਉਹ ਡਰਾਈਵ ਥਰੂ ਕਰਕੇ। ਹੁਣ ਤੁਸੀਂ ਅਗਰ ਨਾਰੋਵਾਲ
ਤੇ ਗੁਰਦਾਸਪੁਰ ਮੈਂ ਦੋਨੋਂ ਸਾਰੇ ਇੱਧਰ ਸਿਆਲਕੋਟ ਹੁਣ ਮੈਂ ਘੁੰਮਿਆ ਸਾਰਿਆਂ ਦਾ, ਤੇ ਮੈਨੂੰ ਕੋਈ ਫਰਕ ਨਹੀਂ ਲੱਗਿਆ 70-72 ਸਾਲਾਂ 'ਚ ਤੁਸੀਂ ਚੇਂਜ ਹੋਏ ਜਾਂ ਅਸੀਂ ਚੇਂਜ ਹੋਏ। ਆਦਤਾਂ ਵੀ ਉਹ ਸਾਰਾ ਕੁਝ ਹੀ ਕੋਈ ਵੀ ਚੀਜ਼ 0% ਨਹੀਂ ਚੇਂਜ ਹੋਏ। ਅੱਛਾ, ਲੋਕਲ ਲੋਕਾਂ ਦੇ ਵਿੱਚ ਤੁਸੀਂ ਦੱਸਿਆ ਪੁਲਿਸ ਦਾ ਜਾਂ ਸਿਕਿਉਰਿਟੀ ਦਾ, ਲੋਕਲ ਲੋਕਾਂ 'ਚ ਕਿੰਨਾ ਕੁ ਪਿਆਰ ਮਿਲਿਆ? ਮੈਂ ਕਹਿੰਦਾ ਵੀ ਜਿੱਥੇ ਵੀ ਅਸੀਂ ਗਏ ਆ ਨਾ, ਮੈਂ ਜੇ ਲਾਹੌਰ ਗਿਆ ਵਾਂ, ਪਹਿਲਾਂ ਮੈਂ ਲਾਹੌਰ ਗਿਆ, ਲਾਹੌਰ ਖੜਾ ਮੈਂ ਕਾਦਰੀ ਸਾਹਿਬ ਦੇ ਲੜਕਾ ਸੀ, ਉਹ ਯੂਨੀਵਰਸਿਟੀ ਪੜ੍ਹਦਾ, ਉਹ ਪਹਿਲਾਂ ਜਾਂਦੇ ਸੀ ਅੰਕਲ ਉਹਨੂੰ ਮੈਂ ਕਿਹਾ ਮੇਰਾ ਫੋਨ ਔਨ ਕਰ ਬੇਟਾ ਵੀ ਸਾਡੀ ਵਾਈਫਾਈ ਨਹੀਂ ਚੱਲਦੀ, ਤੇ ਉਹ ਕਹਿੰਦਾ ਅੰਕਲ ਜੀ ਪਹਿਲਾਂ ਤਾਂ ਤੁਸੀਂ ਸਾਡਾ ਫੰਕਸ਼ਨ ਹੈ ਅੱਜ ਯੂਨੀਵਰਸਿਟੀ 'ਚ ਲਾਹੌਰ 'ਚ। ਅੱਛਾ, ਉੱਥੇ ਗਏ, ਉੱਥੇ ਜਿੰਨੇ ਵੀ ਸਟੂਡੈਂਟ ਸੀ ਉੱਥੇ ਉਹ ਸਾਰੇ ਹੀ ਮੇਰੇ ਦਾਲੇ ਹੋ ਗਏ, ਸਰਦਾਰ ਜੀ ਭੰਗੜਾ ਪਾਉਣਾ। ਹਾਂ ਜੀ, ਭੰਗੜਾ ਔਰ ਪਾਇਆ ਵੀ, ਔਰ ਮੈਂ ਮੇਰੀ ਮਿਸਜ ਵੀ ਪਾਇਆ, ਇੰਨੀ ਮਨ ਖੁਸ਼ ਹੋਇਆ ਨਾ, ਰਿਹਾ ਹੀ ਨਹੀਂ ਗਿਆ ਇੰਨਾ ਭੰਗੜਾ ਪਾਉਣ ਤੋਂ ਯੂਨੀਵਰਸਿਟੀ 'ਚ। ਤੇ ਮਤਲਬ ਮੈਨੂੰ ਇੰਨਾ ਮੁਹੱਬਤ ਮਿਲੀ, ਇੰਨਾ ਪਿਆਰ ਮਿਲਿਆ ਵਾ ਵੀ ਮੈਂ ਨਹੀਂ ਕਹਿ ਸਕਦਾ ਵੀ ਤੁਸੀਂ ਇੱਥੇ ਸਾਨੂੰ ਕੋਈ ਫੀਅਰ ਡਰਿਆ। ਹਾਂ, ਆਪਾਂ ਡਰਾਂ ਦੇ ਪਿੱਛੇ ਜੋ ਆਪਣਾ 47 'ਚ ਹੋਇਆ ਉਹਦਾ ਪ੍ਰੋਬਲਮ ਆਈ ਆ, ਮਿਸਅੰਡਰਸਟੈਂਡਿੰਗ ਹੋਈ ਆ। ਮੇਰੇ ਖਿਆਲ ਐਜੂਕੇਸ਼ਨ ਬੜੀ ਜ਼ਰੂਰੀ ਆ ਦੋਨਾਂ ਸਾਈਡਾਂ ਦੇ ਵਿੱਚ ਸਾਨੂੰ ਇਕੱਠੇ ਹੋਣ ਨੂੰ। ਅੱਛਾ, ਇਸ ਤਰ੍ਹਾਂ ਦੱਸੋ, ਇਹ ਦੱਸੋ ਵੀ ਹੁਣ ਜਿੰਨਾ ਇੱਥੋਂ ਦੀ ਆਵਾਮ ਵੱਲੋਂ ਸਾਡੀ ਗਵਰਨਮੈਂਟ ਵੱਲੋਂ ਜਿਹੜੇ ਤੁਹਾਡਾ ਉਹਨਾਂ ਨਾਲ ਸੁਭਾਅ ਸੀ, ਜੋ ਕੁਝ ਤੁਸੀਂ ਵੇਖਿਆ ਆਪਣੀ ਅੱਖੀਂ ਓਬਜ਼ਰਵ ਕੀਤਾ ਵੀ ਇਹ ਸਾਨੂੰ ਕਿਸ ਤਰ੍ਹਾਂ ਪਾਕਿਸਤਾਨ ਵਾਲਿਆਂ ਪਿਆਰ ਦਿੱਤਾ, ਇਹ ਕਿੰਨਿਆਂ ਲੋਕਾਂ ਨੂੰ ਜਾ ਕੇ ਦੱਸਣਾ? ਇਹ ਦੇਖੋ ਜੀ, ਮੈਂ ਤੇ ਦੇਖੋ ਉੱਥੇ ਵੀ ਅਸੀਂ ਅਮਰੀਕਾ ਦੇ ਵਿੱਚ ਕੋਈ ਨਾ ਕੋਈ ਸੰਸਥਾ ਦੇ ਨਾਲ ਇਨਵੋਲਵ ਰਹਿੰਦੇ ਹਾਂ, ਈਵਨ ਗੁਰਦੁਆਰਿਆਂ ਨਾਲ ਵੀ ਇਨਵੋਲਵ ਹਾਂ, ਜਿੰਨੀ ਕਿ ਜੋਗੇ ਹਾਂ, ਜਿੰਨਾ ਕੁ ਅਸੀਂ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਦਿੱਤੀ। ਅਸੀਂ ਹਰ ਇੱਕ ਸੰਸਥਾ ਦੇ ਵਿੱਚ ਵੀ ਡੋਨੇਸ਼ਨਾਂ ਵੀ ਕਰਦੇ ਹਾਂ। ਸਾਡੇ ਕੋਲ ਇੰਡੋ US ਹੈਰੀਟੇਜ ਐਸੋਸੀਏਸ਼ਨ ਦਾ ਮੈਂ ਮੈਂਬਰ ਵੀ ਹਾਂ, ਸੰਸਥਾ ਵੀ ਆ ਸਾਡੀ, ਪ੍ਰੋਗਰਾਮ ਕਰਾਉਂਦੀ ਆ। ਅਸੀਂ ਚੰਗੇ ਬੁਲਾਰੇ ਚੜ੍ਹਦੇ ਪੰਜਾਬ 'ਚੋਂ ਵੀ, ਸਾਨੂੰ ਕੋਈ ਲਹਿੰਦੇ ਪੰਜਾਬ 'ਚੋਂ ਵੀ ਮਿਲੇ, ਜਿੱਦਾਂ ਮੈਂ ਆਇਆ ਮੈਂ, ਸਾਨੂੰ ਓਪਰਚੁਨਿਟੀ ਮਿਲੇ, ਅਸੀਂ ਉਹਨਾਂ ਨੂੰ ਬੁਲਾਈਏ, ਆਪਣੇ ਵਿਊ ਦੱਸੀਏ, ਉਹ ਸਾਨੂੰ ਆਪਣੇ ਵਿਊ ਦੱਸੀਏ, ਐਕਸਚੇਂਜ ਕਰੀਏ ਆਪਣੇ ਆਈਡੀਏ ਇੱਕ ਦੂਜੇ ਦੇ ਨਾਲ, ਤੇ ਇੰਟਰੈਕਸ਼ਨ ਹੋਵੇ ਲੋਕਾਂ ਨੂੰ। ਅੱਜ ਮੈਂ ਤੇ ਉਹ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿਣ ਲੱਗਾ ਸੀ ਵੀ ਮੈਂ ਜਦੋਂ ਕਰਤਾਰਪੁਰ ਸਾਹਿਬ ਤੋਂ ਨਿਕਲਿਆ, 5 ਮੀਲ ਦੀ ਲੰਬੀ ਲਾਈਨ ਸੀ ਦਰਸ਼ਨ ਕਰਨ ਦੀ, ਉਹਦੇ ਵਿੱਚ ਸਾਰੇ ਹੀ ਕੋਈ ਸਿੰਧੀ ਸੀ, ਕੋਈ ਆਪਣੇ ਤੁਹਾਡੇ ਮੁਸਲਮਾਨ ਭਾਈਚਾਰੇ ਦੇ ਪਾਕਿਸਤਾਨੀ ਸੀ, ਤੇ ਮੇਰਾ ਖਿਆਲ ਆ ਉਹ ਸਾਡੇ ਨਾਲੋਂ ਉਹਨਾਂ 'ਚ ਉਤਸ਼ਾਹ ਜ਼ਿਆਦਾ ਸੀ, ਕਿਉਂਕਿ ਉਹਨਾਂ ਦਾ ਤੁਹਾਡਾ ਮੁਲਕ ਹੈ ਤੇ ਰਿਸਟ੍ਰਿਕਸ਼ਨ ਥੋੜ੍ਹੀਆਂ ਘੱਟ ਆ। ਸਾਡੇ ਵੀ ਉੱਧਰ ਕਰ ਰਹੇ, ਸਾਡੀ ਗਵਰਨਮੈਂਟ ਜਿਹੜੀ ਹੈ ਨਾ, ਉਹਨੇ ਬਹੁਤ ਵੱਡਾ ਉਪਰਾਲਾ ਕਰ ਦਿੱਤਾ ਸਾਡੇ ਵਾਸਤੇ। ਅੱਛਾ, ਕਰਤਾਰਪੁਰ ਵਾਸਤੇ ਕਰਤਾਰਪੁਰ ਸਾਹਿਬ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਹੈ, ਇਹਦੇ ਵਾਸਤੇ ਕੀ ਲਾਹੇ ਅਮਲ ਹੋਣਾ ਚਾਹੀਦਾ? ਜਿਹੜਾ ਲੋਕ ਥੋੜ੍ਹੇ ਜਿਹੇ ਆਪਾਂ ਕਹਿ ਲਈਏ ਪਿੰਡਾਂ ਦੇ ਲੋਕਾਂ ਨੂੰ ਨਹੀਂ ਪਤਾ, ਪਾਸਪੋਰਟ ਨਹੀਂ ਹੈ, ਉਹਨਾਂ ਲਈ ਸਹੂਲੀਅਤ ਕਿਸ ਤਰ੍ਹਾਂ ਉਹਨਾਂ ਨੂੰ ਫਰਾਹਮ ਕੀਤੀਆਂ ਜਾ ਸਕਦੀਆਂ? ਦੇਖੋ ਜੀ, ਪਾਸਪੋਰਟ ਕਈ ਲੋਕਾਂ ਦੇ ਪਹੁੰਚ ਨਹੀਂ, ਦੇਖੋ ਗਰੀਬੀ ਆ ਦੋਨਾਂ ਮੁਲਕਾਂ 'ਚ, ਇੱਧਰ ਵੀ ਹੈਗੀ ਉੱਧਰ ਵੀ ਹੈਗੀ ਆ। ਗਰੀਬੀ ਜਿਹੜੀ ਆ, ਕਈ ਲੋਕਾਂ ਦੀ ਪਹੁੰਚ ਨਹੀਂ ਹੁੰਦੀ ਵੀ ਉਹ ਪੈਸਾ ਪਾਸਪੋਰਟ 'ਤੇ ਖਰਚਣ। ਇੱਕ ਚੀਜ਼ ਚਾਹੀਦੀ ਆ ਵੀ ਪਾਸਪੋਰਟ ਦਾ ਜਿਹੜੀ ਰਿਕੁਆਇਰਮੈਂਟ ਐਲੀਮੀਨੇਟ ਹੋਣੀ ਚਾਹੀਦੀ। ਉਹਨਾਂ ਕੋਲ ਸਾਰਿਆਂ ਕੋਲ ਆਧਾਰ ਕਾਰਡ ਹੈਗੇ ਆ, ਸਾਰਾ ਕੁਛ ਹੈਗਾ, ਉਹ ਆਧਾਰ ਕਾਰਡ ਉਹਨਾਂ ਨੂੰ ਚਾਹੀਦਾ ਵਾ ਵੀ ਦਿਖਾਉਣ। ਤੇ ਇੱਕ ਜੇ ਕੋਈ ਉਧਰੋਂ ਇਸ ਤਰ੍ਹਾਂ ਵੀ ਤੇ ਢਿੱਲੋਂ ਸਾਹਿਬ ਹੋ ਸਕਦਾ ਵੀ ਜਿਵੇਂ ਮੁਖਤਲਿਫ ਤਹਿਸੀਲ ਲੈਵਲ 'ਤੇ ਜਾਂ ਡਿਸਟ੍ਰਿਕਟ ਲੈਵਲ 'ਤੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਵਿੱਚ ਆਪਣੀ ਕਮਿਊਨਿਟੀ ਜਿਹੜੀ ਪੰਜਾਬੀ ਕਮਿਊਨਿਟੀ ਆ, ਉਹ ਹੈਲਪ ਡੈਸਕ ਬਣਾਵੇ, ਜਿਹੜਾ ਨਹੀਂ ਪਾਸਪੋਰਟ ਦੀ ਫੀਸ ਭਰ ਸਕਦਾ ਉਹਦੀ ਫੀਸ ਅਰੇਂਜ ਕੀਤੀ ਜਾਵੇ, ਉਹਦਾ ਆਨਲਾਈਨ ਫਾਰਮ ਫਿਲ ਕੀਤਾ ਜਾਵੇ। ਇਹ ਕੋਈ ਵੱਡਾ ਕੰਮ ਨਹੀਂ ਮੇਰਾ ਖਿਆਲ ਹੈਗਾ, ਇੱਕ ਗੁਰਦੁਆਰਿਆਂ ਤੱਕ, ਈਵਨ ਕਿ ਪਿੰਡਾਂ ਤੱਕ ਹੋਣਾ ਚਾਹੀਦਾ। ਇੱਕ ਬੰਦਾ ਜਿਹੜਾ ਆਪਾਂ ਕਹਿ ਸਕਦੇ ਸੋਸ਼ਲੀ ਇੱਥੇ ਥੋੜ੍ਹਾ ਜਿਹਾ ਕਰੇ, ਇਹ ਬਹੁਤਾ ਵੱਡਾ ਕੰਮ ਨਹੀਂ ਹੈ ਵੀ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਤੇ ਸਾਰਾ ਕੁਝ ਹੋ ਸਕਦਾ ਵਾ। ਦੇਖੋ ਜੀ, ਮੈਂ ਤੇ ਇੱਥੇ ਇੱਕ ਗੱਲ ਤੇ ਗੱਲ ਕਹਿ ਸਕਦਾ ਵੀ ਪਹਿਲਾ ਨੰਬਰ ਤੇ ਰੂਲ ਆਫ ਲਾ ਵਾ, ਸਾਡੇ ਲੋਕਾਂ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਵਾ ਵੀ ਕਾਨੂੰਨ ਕੀ ਆ, ਅਸੀਂ ਕਾਨੂੰਨ ਦੇ ਮੁਤਾਬਕ ਤੁਰੀਏ। ਦੂਜਾ, ਮੈਂ ਸ਼੍ਰੋਮਣੀ ਕਮੇਟੀ ਵਾਲੇ ਆ ਉਹਨਾਂ ਨੂੰ ਰਿਕੁਐਸਟ ਕਰਦਾ, ਜਾਂ ਹੋਰ ਸੋਸ਼ਲ ਜਿਹੜੀਆਂ ਅਦਾਰੇ ਆ ਹਿੰਦੁਸਤਾਨ ਦੇ ਜਾਂ ਬਾਹਰਲੇ ਮੁਲਕਾਂ 'ਚ ਆ, ਉਹਨਾਂ ਨੂੰ ਇੱਕ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਜਿੱਥੇ ਆਇਡੈਂਟੀਫਾਈ ਹੋ ਜਾਵੇ ਲੋਕ ਜਿਹੜੇ ਗਰੀਬ ਆ, ਜਿਹੜੇ ਲੋਕ ਈਵਨ $20 ਵੀ ਨਹੀਂ ਖਰਚ ਸਕਦੇ। ਉਹਨਾਂ ਲੋਕਾਂ ਨੂੰ ਦਰਸ਼ਨ ਕਰਾਉਣ ਦਾ ਕੋਈ ਸੋਰਸਸ ਬਣ ਜਾਵੇ ਵੀ ਜਿੱਦਾਂ NRI ਵੀਰ ਹੀ ਕਹਿ ਦਿਓ, ਜਾਂ ਕੋਈ ਸਾਡੀ ਸ਼੍ਰੋਮਣੀ ਕਮੇਟੀ ਕਹਿ ਦਿਓ, ਕੋਈ ਲੋਕਲ ਸੋਸ਼ਲ ਸੰਸਥਾ ਕਹਿ ਦੇ ਵੀ ਚਲੋ ਸਬਸਿਡੀ ਹੋਵੇ ਤੁਹਾਡੀ ਫੀਸ 'ਚ, ਪਾਕਿਸਤਾਨ ਵੱਲੋਂ ਵੀ ਹੋਵੇ, ਉਹਨਾਂ ਗਰੀਬ ਲੋਕਾਂ ਦਾ ਤੁਹਾਨੂੰ ਹੈਂਡਓਵਰ ਕੀਤਾ ਜਾਵੇ ਵੀ ਇਹ ਲੋਕ ਜਿਹੜੇ ਆ ਇਹ ਗਰੀਬੀ ਦੀ ਰੇਖਾ ਤੋਂ ਥੱਲੇ ਆ, ਤੇ ਅਸੀਂ ਇਹਨਾਂ ਨੂੰ ਇਹ ਨਹੀਂ ਦੇ ਸਕਦੇ $20 ਤੇ ਤੁਸੀਂ ਵੀ ਸੰਸਥਾ ਬਣ ਜਾਏ ਜਿਹੜੀ ਉਹਨਾਂ ਦਾ ਅਰੇਂਜ ਕਰੇ ਤਾਂ ਕਿ ਉਹਨਾਂ ਵਾਸਤੇ ਆਸਾਨੀਆਂ ਜਿਹੜੀਆਂ ਉਹਨਾਂ ਵਾਸਤੇ ਆਸਾਨੀ ਹੋ ਜਾਏ, ਤੇ ਉਹ ਵੀ ਉਹਨਾਂ ਦਾ ਵੀ ਉਹਨਾਂ ਹੀ ਗੁਰੂ ਤੇ ਹੱਕ ਹੈ ਜਿੰਨਾ ਕਿ ਅਮੀਰ ਬੰਦੇ ਦਾ। ਠੀਕ। ਅੱਛਾ, ਢਿੱਲੋਂ ਸਾਹਿਬ, ਆਪਾਂ ਇਹ ਦੱਸੋ ਵੀ ਪਾਕਿਸਤਾਨ ਆਏ,
ਅੱਜ ਕਿੰਨੇ ਦਿਨ ਹੋ ਗਏ ਪਾਕਿਸਤਾਨ ਆਇਆ ਨੂੰ, ਕਿੰਨਾ ਕੁ ਦਿਲ 'ਚ ਲੈ ਕੇ ਆਏ ਹੋ ਉਤਸ਼ਾਹ, ਪਿਆਰ ਲੈ ਕੇ ਆਏ ਹੋ, ਤੇ ਕਿੰਨਾ ਕੁ ਪਿਆਰ ਲੈ ਕੇ ਵਾਪਸ ਚਲੇ ਜੀ? ਦੇਖੋ ਜੀ, ਪਹਿਲਾਂ ਤਾਂ ਜਦੋਂ ਮੈਂ ਉੱਥੋਂ ਤੁਰਿਆ ਅਮਰੀਕਾ ਤੋਂ ਵੀ, ਤੇ ਮੇਰੇ ਮਨ ਦੇ ਵਿੱਚ ਥੋੜਾ ਜਿਹਾ ਫੀਅਰ ਸੀ, ਡਰ ਸੀ। ਉਹ ਤੋਂ ਬਾਅਦ ਮੈਂ ਦਲੇਰੀ ਕੀਤੀ, ਮੈਂ ਕਿਹਾ ਯਾਰ ਉਹਨਾਂ ਨੇ ਇੰਨਾ ਖੋਲ੍ਹ ਦਿੱਤਾ ਤੇ ਸਾਨੂੰ ਵੀ ਜਾਣਾ ਚਾਹੀਦਾ। ਫਿਰ ਮੈਂ ਜਦੋਂ ਆਇਆ ਵਾਂ ਬਾਰਡਰ 'ਤੇ ਫਿਰ ਮਨ ਦੇ ਵਿੱਚ ਸੀ। ਪਰ ਮੈਂ ਇੱਕ ਚੀਜ਼ ਕਹਿ ਦੇਣਾ, ਸਾਡੀ ਜਿਹੜੀ ਹਿੰਦੁਸਤਾਨ ਦੀ ਗੌਰਮੈਂਟ, ਸਾਡੇ ਜਿਹੜੇ ਆਫੀਸਰ ਆ ਉੱਥੇ, ਉਹਨਾਂ ਵੱਲੋਂ ਵੀ ਬਹੁਤ ਵੱਡੀ ਕੋਆਪਰੇਸ਼ਨ ਆ। ਉਹ ਬੜੇ ਹੀ ਗੁੱਡ ਆਦਮੀ ਆ। ਚਲੋ ਟਾਈਮ ਮੈਰਾਟੋਰੀ ਉਹਨਾਂ ਦਾ ਸਿਸਟਮ ਜਿਹੜਾ ਵਾ ਉਹ ਸਾਡੇ ਘੰਟਾ ਵੱਧ ਲੱਗਦਾ, ਕਿ ਉਹ ਕਈ ਵਾਰ ਬੈਡ ਐਲੀਮੈਂਟ ਜਿਹੜੇ ਹੁੰਦੇ ਆ ਉਹ ਮਿਸਯੂਜ਼ ਵੀ ਕਰ ਜਾਂਦੇ ਸਿਸਟਮ ਨੂੰ। ਉਹ ਉਹਨਾਂ ਨੂੰ ਚਾਹੀਦਾ ਵੀ ਚੈੱਕ ਕਰਨਾ। ਪਰ ਜਦੋਂ ਮੈਂ ਪਾਕਿਸਤਾਨ ਆਇਆ, ਆਉਂਦਿਆਂ ਹੀ ਈਵਨ ਉਹ ਲੜਕੀ ਸੀ, ਉਹਦੇ ਹੱਥ 'ਚ ਬੱਚਾ ਸੀ, ਜਿਹੜੀ ਆਫੀਸਰ ਸੀ, ਬੱਚਾ ਇੱਦਾਂ ਉਹਨੇ ਚੁੱਕਿਆ ਇਮੀਗ੍ਰੇਸ਼ਨ ਦੇ। ਆਹੋ, ਉਹਨੇ ਮੈਨੂੰ ਕਿਹਾ ਸਰਦਾਰ ਜੀ ਪਹਿਲਾਂ ਇੱਧਰ ਆਓ, ਮੈਨੂੰ ਪਾਸਪੋਰਟ ਦਿਓ, ਅਸੀਂ ਐਂਟਰ ਕਰਨੇ ਆ। ਮੈਂ ਉਹਨਾਂ ਪਾਸਪੋਰਟ ਐਂਟਰ ਕੀਤਾ। ਮੇਰੇ ਖਿਆਲ ਮੈਨੂੰ ਕੋਈ 10 ਮਿੰਟ ਵੀ ਨਹੀਂ ਲੱਗੇ, 5-7 ਮਿੰਟ ਲੱਗੇ ਆ। ਤੇ ਮੈਂ 5-7 ਮਿੰਟ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਕਲੀਅਰ ਕਰਤਾ। ਬਾਹਰ ਨਿਕਲਿਆ ਤੇ ਕੋਈ ਵੀ ਜਿਹੜਾ ਈਵਨ ਪੁਲਿਸ ਆਫੀਸਰ ਸੀ, ਈਵਨ ਕੋਈ ਹੋਰ EMPLOYE, ਆਈ ਡੋਂਟ ਨੋ, ਕਿ ਮਤਲਬ ਹਰ ਇੱਕ ਬੰਦੇ ਨੂੰ, ਤੇ ਉਹ ਨਾ ਸਰਦਾਰ ਜੀ ਸਤਿ ਸ਼੍ਰੀ ਅਕਾਲ, ਸਰਦਾਰ ਜੀ ਸਤਿ ਸ਼੍ਰੀ ਅਕਾਲ, ਸਰਦਾਰ ਜੀ ਇੱਥੇ ਬੈਠੋ, ਸਤਿ ਸ੍ਰੀ ਅਕਾਲ ਬੁਲਾਇਆ ਸਾਰੇ। ਹਾਂਜੀ। ਤੇ ਜਦੋਂ ਅਸੀਂ ਉਹ ਬੈਠੇ ਹਾਂ, ਛੋਟੀ ਟ੍ਰੇਨ ਜਿਹੜੀ ਇਹਨਾਂ ਬਣਾਈ ਉਹ ਡਿਜ਼ਨੀਲੈਂਡ ਵਰਗੀ ਲਿਆਉਣ ਵਾਸਤੇ, ਉਹਦੇ ਵਿੱਚ ਬੈਠੇ ਹਾਂ। ਤੇ ਸਮਾਨ ਅਸੀਂ ਪਿੱਛੇ ਰੱਖਿਆ ਤੇ ਅੱਗੇ ਬੈਠੇ, ਤੇ ਉਹ ਕਹਿੰਦੇ ਸਰਦਾਰ ਜੀ ਤੁਹਾਡਾ ਸਮਾਨ ਅਸੀਂ ਖੜੇ ਕਰਨੇ ਆ, ਅਸੀਂ ਖੜੇ ਹੋਣੇ, ਕੋਈ ਡਿੱਗ ਨਾ ਪਵੇ, ਰਾਤ ਵਿੱਚ ਡਿੱਗ ਨਾ ਪਵੇ। ਆ ਮਤਲਬ ਉਹਨਾਂ ਨੇ ਕਾਫੀ ਸਾਨੂੰ ਗਾਈਡ ਕੀਤਾ। ਤੇ ਉਹ ਅੱਗੋਂ ਫਿਰ ਸਾਡੇ ਭਾਈ ਕਾਦਰੀ ਸਾਹਿਬ ਸੀ, ਜਿਹੜੇ ਕਿ ਬੜੇ, ਮੈਂ ਉਹੀ ਗੱਲ ਸਵਾਲ ਦੁਬਾਰਾ ਫਿਰ, ਹਾਂਜੀ, ਪਿਆਰ ਦੀਆਂ ਪੰਡਾਂ ਭਰੀਆਂ ਕਿ ਨਹੀਂ? ਉਹ ਜੀ ਬਹੁਤ ਜੀ ਬਹੁਤ। ਮੈਂ ਤਾਂ ਕਹਿੰਦਾ ਵਾਂ ਵੀ ਕਾਸ਼ ਜੋ ਤੁਹਾਡੇ ਮਨਾਂ 'ਚ ਤੁਸੀਂ ਇੱਜ਼ਤ ਦਿੱਤੀ ਆ, ਇਹ ਇੱਜ਼ਤ ਬਰਕਰਾਰ ਆਪਣੇ ਪੂਰਾ ਜਹਿਨ ਦੇ ਵਿੱਚ ਵੀ ਚਲੀ ਜਾਵੇ, ਉੱਧਰ ਵੀ ਤੇ ਇੱਧਰ ਵੀ। ਤੇ ਆਪਾਂ ਇੱਕ, ਜਿਸ ਤਰ੍ਹਾਂ ਯੂਰਪ ਦੇ ਵਿੱਚ ਲੋਕ ਜਾਂ ਅਮਰੀਕਾ ਕੈਨੇਡਾ 'ਚ ਲੋਕ ਆਉਂਦੇ ਜਾਂਦੇ ਗਰੋਸਰੀ ਲੈ ਆਉਂਦੇ ਬਾਰਡਰ ਲੰਘ ਕੇ, ਫਿਰ ਕਾਫੀ ਪੀਣੀ ਹੁੰਦੀ, ਬੀਅਰ ਪੀਣੀ ਹੁੰਦੀ, ਉਹ ਬਾਰਡਰ ਕ੍ਰਾਸ ਕਰਕੇ ਘਰਾਂ ਚਲ ਜਾਂਦੇ, ਇੱਦਾਂ ਹੋ ਜਾਂਦੇ। ਸਾਡੇ ਵੀ ਕਾਸ਼ ਰੱਬ ਪ੍ਰਭਾਵ, ਅਸੀਂ ਵੀ ਇਨਸਾਨ ਉਹਨਾਂ ਵਰਗੇ ਹਾਂ। ਸਾਡੇ ਵਿੱਚ ਆਈ ਡੋਂਟ ਨੋ, ਮੈਂ ਤਾਂ ਦੋਨਾਂ ਮੁਲਕਾਂ ਦਾ ਅੱਗੇ ਹੱਥ ਜੋੜਦਾ ਵੀ ਇਹਨਾਂ 'ਚ ਪ੍ਰੋਬਲਮ ਕੀ ਆ, ਕਿਉਂ ਨਹੀਂ ਅਸੀਂ ਉੱਦਾਂ ਦਾ ਮਾਹੌਲ ਕ੍ਰੀਏਟ ਕਰਦੇ ਵੀ ਅਸੀਂ ਉਹ ਜਿੱਦਾਂ ਸਿੱਧੂ ਸਾਹਿਬ ਕਹਿੰਦੇ ਸੀ ਵੀ ਅੰਮ੍ਰਿਤਸਰੋਂ ਜਾ ਕੇ ਤੇ ਉੱਥੋਂ ਲਾਹੌਰੋਂ ਖਾ ਕੇ ਤੇ ਸਵੇਰੇ ਫਿਰ ਅੰਮ੍ਰਿਤਸਰ ਆ ਜਾਈਏ। ਸਾਡੇ ਵਿੱਚ ਕਿਉਂ ਨਹੀਂ ਪੈਦਾ, ਅਸੀਂ ਕਰੀਏ, ਪੜ੍ਹੇ ਲਿਖੇ ਅਸੀਂ ਸਾਰੇ। ਸਾਡੇ ਬਿਲਕੁਲ ਢਿੱਲੋਂ ਸਾਹਿਬ, ਇਹ ਬਹੁਤੀ ਦੂਰ ਦੀ ਗੱਲ ਨਹੀਂ। ਹੋਪਫੁਲੀ ਆਪਾਂ ਬਹੁਤ ਜਲਦ ਉਸ ਜਗ੍ਹਾ ਤੇ ਉਸ ਲੋਕ, ਆਪਾਂ ਦੋਵਾਂ ਪਾਸਿਆਂ ਦੀ ਆਵਾਮ ਅਵੇਅਰ ਆ। ਸਿਆਸਤਾਂ ਜਾਂ ਪੋਲੀਟੀਕਲ ਸਟੰਟ ਜਿਹੜੇ ਹੁੰਦੇ ਰਹਿਣ, ਲੇਕਿਨ ਆਪਣੀ ਆਵਾਮ ਅਵੇਅਰ ਹੋ ਰਹੀ ਆ ਤੇ ਹੋਏਗੀ ਹੋਰ। ਆਸਤਾ ਆਸਤਾ ਜਿਵੇਂ ਬਿਰਲਨ ਦੀ ਕੰਧ ਡਿੱਗੀ ਆ, ਅਮਰੀਕਾ ਕੈਨੇਡਾ ਇਕੱਠੇ ਇੱਕ ਦੂਜੇ ਪਾਸੇ ਹੁੰਦੇ ਜਾਂਦੇ, ਆਪਾਂ ਅਕ੍ਰਾਸ ਦਾ ਬਾਰਡਰ ਟਰੈਵਲ ਕਰਾਂਗੇ ਇੱਕ ਦਿਨ ਫ੍ਰੀਲੀ ID ਕਾਰਡ ਤੇ। ਹੋਪਫੁਲੀ ਸਾਡੇ ਉਹ ਬਜ਼ੁਰਗ, ਜਿਵੇਂ ਤੁਹਾਡੀ ਮਾਤਾ ਨੂੰ ਲੈ ਕੇ ਆਏ ਜੇ ਆਪਣੇ ਪਿੰਡ ਵਿਖਾਉਣ, ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਫ੍ਰੀਲੀ ਆਪਣੇ ਜਨਮ ਸਥਾਨਾਂ 'ਤੇ ਆਪਣੇ ਪਿੰਡਾਂ 'ਚ ਵਿਚਰਨਗੇ, ਆਉਣਗੇ, ਆ ਕੇ ਦਰਸ਼ਨ ਕਰਨਗੇ। ਇਸ ਤਰ੍ਹਾਂ ਹੀ ਇੱਧਰ ਦੇ ਲੋਕ ਉੱਧਰ ਜਾਣਗੇ। ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼ ਦੇ ਨਾਲ ਪੰਜਾਬੀ ਲਹਿਰ ਟੀਮ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਗੱਲ ਕਰਦੀ ਰਹਿੰਦੀ ਹੈ, ਅਤੇ ਕਰਦੇ ਰਹਾਂਗੇ। ਅਤੇ ਉਹਨਾਂ ਲੋਕਾਂ ਦੀ ਆਵਾਜ਼, ਜਿਹੜੀ ਦਿਲ ਦੀ ਸੱਚ ਦੀ ਆਵਾਜ਼ ਹੈ, ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਢਿੱਲੋਂ ਸਾਹਿਬ ਕੀ ਕਹਿਣਾ ਚਾਹੁੰਦੇ? ਮੈਂ ਗੱਲ ਹੋਰ ਕਹਿਣਾ ਚਾਹੁੰਦਾ ਵਾਂ। ਮੈਂ ਜਿਸ ਤਰ੍ਹਾਂ ਕੱਲ੍ਹ ਤੁਹਾਡਾ 5-6 ਮੀਲ ਦਾ ਇਕੱਠ ਦੇਖਿਆ, ਤੁਹਾਡੀ ਪਬਲਿਕ ਦੇਖੀ ਨਾ, ਤੁਹਾਡੀ ਪਬਲਿਕ ਦੇ ਵਿੱਚ ਪਠਾਨੀ ਲੋਕ ਸੀ, ਸਿੰਧੀ ਲੋਕ ਵੀ ਸੀ, ਕਰਾਚੀ ਤੋਂ ਮੈਨੂੰ ਬੜੇ ਬੰਦੇ, ਕਰਤਾਰਪੁਰ ਸਾਹਿਬ ਮੈਨੂੰ ਪੰਜਾਬ ਤੋਂ ਵੀ ਮਿਲੇ, ਮੈਨੂੰ ਈਵਨ ਪਸ਼ਤੋ ਪਸ਼ਾਵਰ ਵਾਲੇ ਲੋਕ ਵੀ ਮਿਲੇ, ਜਿਨ੍ਹਾਂ ਦੀ ਬੋਲੀ ਮੈਨੂੰ ਨਹੀਂ ਆਉਂਦੀ, ਸਮਝਣੀ। ਉਰਦੂ ਦਾ ਚਲੋ ਅਸੀਂ ਸਮਝ ਲੈਂਦੇ ਸਾਰੇ, ਕਿਉਂਕਿ ਹਿੰਦੀ ਉਰਦੂ ਦਾ ਅਤੇ ਪੰਜਾਬੀ ਦਾ ਕੋਈ ਜ਼ਿਆਦਾ ਇਹ ਭੈਣ ਭਰਾ ਲੈਂਗੁਏਜ ਆ। ਮੈਂ ਰਿਕੁਐਸਟ ਕਰਦਾ ਆਪਣੀ ਗੌਰਮੈਂਟ ਨੂੰ, ਹਿੰਦੁਸਤਾਨ ਗੌਰਮੈਂਟ ਨੂੰ ਵੀ ਤੇ ਪੰਜਾਬ ਗੌਰਮੈਂਟ ਨੂੰ ਵੀ ਜਿਸ ਤਰ੍ਹਾਂ ਇਹ ਲੋਕ 6-7 ਮੀਲ ਲੰਮੀਆਂ ਲਾਈਨਾਂ ਕਰਤਾਰਪੁਰ ਜਾਣ ਨੂੰ ਇਹਨਾਂ ਲੋਕਾਂ ਦੀਆਂ ਲੱਗੀਆਂ, ਕਿਤੇ ਦਰਬਾਰ ਸਾਹਿਬ ਤੱਕ ਇਹਨਾਂ ਨੂੰ ਦਰਸ਼ਨ ਦਾ ਆਰਡਰ ਦਿਓ। ਇਹਨਾਂ ਦਾ ਖੋਲ੍ਹੋ ਉੱਧਰ ਵੀ ਬਾਬੇ, ਪਹਿਲਾਂ ਤੁਸੀਂ ਆਪਣੇ ਡੇਰੇ ਬਾਬੇ ਨਾਨਕ ਤੱਕ ਹੀ ਖੋਲ੍ਹ ਦਿਓ, ਇਹ ਲੋਕ ਵੀ ਜਾਣ ਉੱਧਰ, ਇਹ ਵੀ ਸ਼ਰਧਾ ਦੇਣ। ਇਹਨਾਂ ਨਾਲ ਵੱਲ ਵੀ ਦੇਖੋ ਵੀ ਇਹਨਾਂ ਲੋਕਾਂ 'ਚ ਕਿੰਨੀ ਪਿਆਰ ਤੇ ਸ਼ਰਧਾ ਵਾ। ਇਹ ਵੀ ਦੇਖਣਾ ਚਾਹੀਦਾ ਸਾਡੀਆਂ ਗੌਰਮੈਂਟਾਂ ਨੂੰ, ਔਰ ਸਾਡੇ ਲੋਕਾਂ ਨੂੰ। ਇਹ ਹੁਣ ਜਿਹੜੀਆਂ ਸਾਡੀਆਂ ਗੌਰਮੈਂਟਾਂ, ਉਹ ਇੱਕ ਆ ਗਿਆ ਤੇ ਕਾਂਗਰਸ ਆ ਗਈ ਤੇ ਦੂਜੇ ਚਲੇ ਗਏ, ਤੇ ਤੁਹਾਡੇ ਵੀ ਇੱਦਾਂ ਹੀ ਹੁੰਦੀ ਆ। ਇਹਨਾਂ ਲੋਕਾਂ ਨੂੰ ਪਛਾਣੋ, ਇਹਨਾਂ ਲੋਕਾਂ ਨੂੰ ਦੇਖੋ ਵੀ ਇਹਨਾਂ ਲੋਕਾਂ ਦੀ ਸਿਆਸਤ 'ਤੇ ਨਾ ਚੱਲੋ, ਤੁਸੀਂ ਭਾਵਨਾ ਪਿਆਰ ਦੇ ਨਾਲ ਚੱਲੋ। ਬਹੁਤ ਫਰਕ ਹੈ ਜੀ ਸਾਡੇ ਮੁਲਕ ਦੇ ਵਿੱਚ। ਬਹੁਤ ਐਪਰੀਸ਼ੀਏਟ ਕਰਦੇ ਅਰਮਾਨ ਸਾਹਿਬ ਦਾ, ਜਿਸ ਤਰ੍ਹਾਂ ਤੁਸੀਂ ਕਰਦੇ ਜੇ, ਸਿੱਧੂ ਸਾਹਿਬ ਦਾ ਕਰਦੇ ਜੇ, ਕੈਪਟਨ ਦਾ ਕਰਦੇ ਜੇ, ਦੂਜਿਆਂ ਦਾ ਕਰਦੇ, ਮੋਦੀ ਦਾ ਵੀ ਈਵਨ ਕਰਦੇ ਜੇ, ਕਿਉਂਕਿ ਮੋਦੀ ਦਾ ਵੀ ਬੜਾ ਵੱਡਾ ਕੰਟਰੀਬਿਊਸ਼ਨ ਹੈ ਇਹਦੇ ਵਿੱਚ। ਜੇ ਸੈਂਟਰ ਗਵਰਨਮੈਂਟ ਮੰਨੇ ਹੀ ਤੇ ਕੁਛ ਹੁੰਦਾ, ਸਾਰਾ ਕੁਛ ਸੈਂਟਰ ਗਵਰਨਮੈਂਟ ਮੰਨੇ ਤੇ ਹੁੰਦਾ, ਫੇਰ ਹੀ ਇਹ ਸਾਰੇ ਮਾਮਲਾ ਹੱਲ ਹੋ ਸਕਦੇ ਆ। ਇਹ ਢਿੱਲੋਂ ਸਾਹਿਬ ਆਏ ਸੀ ਆਪਣੇ ਕੋਲ ਪਾਕਿਸਤਾਨ, ਇਹਨਾਂ ਦੀ ਆਪ ਬੀਤੀ ਔਰ ਇੱਥੋਂ ਦਾ ਸਫ਼ਰ, ਇੱਥੋਂ ਦੇ ਲੋਕਾਂ ਦੇ ਵਿੱਚ ਪਿਆਰ ਜੋ ਇਹਨਾਂ ਨੇ ਪਾਇਆ, ਆਪਣੀ ਮਾਂ ਨੂੰ ਲੈ ਕੇ ਆਪਣਾ ਉਹਨਾਂ ਦੇ ਜੰਮਣ ਪੋਂ ਥਾਂ ਬਰਥ ਪਲੇਸ 'ਤੇ ਆਏ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੇ ਮੁੱਦਿਆਂ 'ਤੇ ਗੱਲ ਕਰਦੇ ਰਹੀਦਾ ਅਤੇ ਕਰਦੇ ਰਹਾਂਗੇ। ਹੋਪਫੁਲੀ
ਉਹ ਦਿਨ ਦੂਰ ਨਹੀਂ ਜਦੋਂ ਅਕਰੋਸ ਦਾ ਬਾਰਡਰ ਫ੍ਰੀਲੀ ਇਹ ਲੋਕ ਅਸੀਂ ਇੱਕ ਦੂਜੇ ਪਾਸੇ ਆਵਾਂ ਜਾਵਾਂਗੇ। ਮਿਲਦੇ ਹਾਂ ਫਿਰ, ਰੱਬ ਰਾਖਾ। ਓਕੇ, ਸਤਿ ਸ਼੍ਰੀ ਅਕਾਲ।